ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਇੱਕ ਅਜਿਹਾ ਵਿਛੋੜਾ ਪਿਆ ਹੋਇਆ ਜਿਹੜਾ ਅਸੀਂ ਮਿਲਾਉਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ। ਉਹ ਵਿੱਚ ਇਹਨਾਂ ਦੇ ਚਾਚਾ ਜੀ 76 ਸਾਲ ਪਹਿਲਾਂ ਉਹ ਉੱਥੇ ਹੀ ਰਹਿ ਗਏ ਸੀ। ਇਹਨਾਂ ਨੇ ਸਮਝਿਆ ਕਿ ਸ਼ਾਇਦ ਮਾਰ ਮੂਰ ਦਿੱਤੇ। ਇਹਨਾਂ ਦੇ ਬਜ਼ੁਰਗ ਜਿਹੜੇ ਆਏ ਸੀ, 4 ਭੈਣ ਭਾਈ ਸੀ, 2 ਹੀ ਪਾਕਿਸਤਾਨ ਕਹਿੰਦੇ ਪਹੁੰਚੇ ਆ, ਬਾਕੀ ਇਹਨਾਂ ਨੇ ਕਿਹਾ ਮਾਰ ਤੇ। ਲੇਕਿਨ ਅਚਾਨਕ 76 ਸਾਲ ਬਾਅਦ ਅਚਾਨਕ ਇੱਕ ਵੀਡੀਓ ਸਾਨੂੰ ਵਸੂਲ ਹੋਈ। ਕੀ ਨਾਮ ਹੈ ਤੁਹਾਡਾ? ਛੋਟਾ ਸਿੰਘ। ਛੋਟਾ ਸਿੰਘ। ਹਾਂਜੀ ਤੇ ਤੁਸੀਂ 47 ਦੀ ਵੰਡ ਵੇਲੇ ਹਾਂਜੀ ਇੱਧਰ ਰਹਿ ਗਏ? ਹਾਂਜੀ ਹਾਂ, ਇੱਧਰ ਰਹਿ ਗਈ। ਬਸ ਇੱਕ ਵਾਰ ਦੇਖਣ ਦੀ ਚਾਹ ਹੈ। ਤੁਹਾਡੇ ਨਾਲ ਉਹਨਾਂ ਦੀ ਮੈਂ ਕਾਲ ਕਰਾਈ ਸੀ। ਹਾਂਜੀ, ਤੁਹਾਨੂੰ ਉਹਨਾਂ ਨੇ ਜਿਹੜਾ ਆਪਣਾ ਘਰ ਦੱਸਿਆ, ਕੀ ਖਿਆਲ ਆ ਉਹ ਤੁਹਾਡੇ ਵਾਲਾ ਹੀ ਲੱਗਦਾ ਸੀ? ਘਰ ਦੇਖੋ ਜੀ, ਉਹ ਤਾਂ ਨਿਸ਼ਾਨੀ ਹੈਗੀ ਸੱਚੀ, ਬਾਰ-ਬਾਰ ਸਾਡਾ ਘਰ। ਠੀਕ ਆ। ਦੂਸਰੇ ਨੰਬਰ ਤੇ 2 ਜੋਗਾਂ ਸੀ, ਇੱਕ ਡਾਚੀ ਸੀ, ਉਹ ਵੀ ਬੜਾ ਬੋਲਣਾ ਦੀਆਂ 2 ਜੋਗਾਂ, 2 ਇੱਕ ਡਾਚੀ। ਉਹਨਾਂ ਨੇ ਵੀ ਇਹੀ ਦੱਸਿਆ। ਹਾਂ, ਜਿੱਦਣ ਅਜਾੜਾ ਪਿਆ ਉਦੋਂ 2 ਜੋਗਾਂ ਸੀ ਸਾਡੀਆਂ। ਸਾਡਾ ਪਿਛੜਿਆ ਜੀ, ਪਿਛੜਿਆ ਚਾਚਾ ਮਿਲ ਜਾਵੇ। ਹੋਰ ਅਸੀਂ ਰੱਬ ਤੇ ਲੈਣਾ ਕੀ ਆ। ਮਿੱਤਰੋ ਦੇ ਵੀਡੀਓ, ਅਸਲਾਮ ਵਾਲੇਕੁਮ। ਕੀ ਹਾਲ ਚਾਲ ਹੈ ਜਨਾਬ? ਠੀਕ ਠਾਕ ਹੋ? ਖਰੀਅਤ ਨਾਲੋਂ? ਕਹਿੰਦਾ ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਜਿਸ ਦਿਨ ਫੇਰ ਮਿਲਾਂਗੇ। ਵਿਛੋੜੇ ਦੀਆਂ ਗੱਲਾਂ ਜਿਹੜੀਆਂ, ਵਿਛੋੜੇ ਦੀਆਂ ਦਾਸਤਾਨਾਂ, ਫੇਰ ਮਿਲਣ ਵਾਲਾ ਜਿਹੜਾ ਵਾਅਦਾ ਆ ਉਹ ਦੁਨੀਆ ਤੇ ਵੀ ਪੂਰਾ ਹੋ ਜਾਂਦਾ, ਆਖਰ ਤੇ ਤਾਂ ਪੂਰਾ ਹੋਣਾ ਹੀ ਹੋਣਾ। 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਇੱਕ ਅਜਿਹਾ ਵਿਛੋੜਾ ਪਿਆ ਹੋਇਆ ਜਿਹੜਾ ਅਸੀਂ ਮਿਲਾਉਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ। ਕੋਸ਼ਿਸ਼ ਹੀ ਹੈ ਸਾਡੀ, ਮਾਲਕ ਨੇ ਮਿਲਾਉਣਾ। ਵਿਛੜਿਆਂ ਨੂੰ ਮਿਲਾਉਂਦਾ ਮਾਲਕ ਹੀ ਆ। ਇੱਕ ਸਾਡੇ ਬਜ਼ੁਰਗ ਨੇ, ਅਸਲ ਦੇ ਵਿੱਚ ਇਹਨਾਂ ਦੇ ਚਾਚਾ ਜੀ 76 ਸਾਲ ਪਹਿਲਾਂ ਉਹ ਉੱਥੇ ਹੀ ਰਹਿ ਗਏ ਸੀ। ਇਹਨਾਂ ਨੇ ਸਮਝਿਆ ਕਿ ਸ਼ਾਇਦ ਮਾਰ ਮੂਰ ਦਿੱਤੇ। ਇਹਨਾਂ ਦੇ ਬਜ਼ੁਰਗ ਜਿਹੜੇ ਆਏ ਸੀ, 4 ਭੈਣ ਭਾਈ ਸੀ, 2 ਹੀ ਪਾਕਿਸਤਾਨ ਕਹਿੰਦੇ ਪਹੁੰਚੇ ਆ, ਬਾਕੀ ਇਹਨਾਂ ਨੇ ਕਿਹਾ ਮਾਰ ਤੇ। ਲੇਕਿਨ ਅਚਾਨਕ 76 ਸਾਲ ਬਾਅਦ ਅਚਾਨਕ ਇੱਕ ਵੀਡੀਓ ਸਾਨੂੰ ਵਸੂਲ ਹੋਈ। ਉੱਥੇ ਕਿਸੇ ਨੇ ਉਹਨਾਂ ਦਾ ਇੰਟਰਵਿਊ ਲਿਆ। ਉਹਨਾਂ ਨੇ ਆਪਣਾ ਤਾਰਫ ਕਰਾ ਕੇ, ਉਹ ਵੀ ਵਿਚਾਰੇ ਬਹੁਤ ਤੜਫਦੇ ਆ। ਉਹ ਕਹਿੰਦੇ ਆ ਵੀ ਸਾਡਾ ਪਰਿਵਾਰ ਸਾਰਾ ਪਾਕਿਸਤਾਨ ਚਲਾ ਗਿਆ, ਮੈਂ 4-5 ਸਾਲ ਦਾ ਸੀ, ਇੱਥੇ ਰਹਿ ਗਿਆ। ਮੈਨੂੰ ਕਿਸੇ ਨੇ ਫੜ ਲਿਆ, ਪਾਲ ਲਿਆ, ਮੈਂ ਵੱਡਾ ਹੋ ਗਿਆ। ਲੇਕਿਨ ਅੱਜ ਚੂੰਕਿ ਮੀਡੀਆ ਦਾ ਦੌਰ ਆ ਤੇ ਮੈਂ ਉਹਨਾਂ ਰਾਹੀਂ, ਮੀਡੀਆ ਰਾਹੀਂ ਦੁਬਾਰਾ ਆਪਣੇ ਜਿਹੜੇ ਪਰਿਵਾਰ ਵਾਲੇ ਆ ਪਾਕਿਸਤਾਨ ਚਲੇ ਗਏ। ਸਾਡੇ ਪਿੰਡ 'ਚੋਂ ਉੱਠ ਕੇ ਉਹਨਾਂ ਨੂੰ ਮਿਲਣਾ ਚਾਹ ਰਿਹਾ। ਪਿੰਡ ਕਿਹੜਾ ਸੀਗਾ ਜੀ? ਪਿੰਡ ਸੀ ਕੰਗਰਾਲੀ ਰਾਜਪੂਤਾਂ ਵਾਲੀ ਤੇ ਜ਼ਿਲ੍ਹਾ ਸੀ ਲੁਧਿਆਣਾ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ, ਰਾਜਪੂਤਾਂ ਦਾ ਪਿੰਡ ਸੀ। ਉਹ ਜਦੋਂ ਸਾਨੂੰ ਵੀਡੀਓ ਮਿਲੀ, ਅਸੀਂ ਉਹਨਾਂ ਨਾਲ ਰਾਬਤਾ ਕੀਤਾ, ਮੈਂ ਰਾਬਤਾ ਕੀਤਾ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਪਿੰਡ ਦੇ ਬੰਦੇ ਲੱਭਾਂਗਾ। ਕੁਦਰਤੀ ਗੱਲ, ਫਿਰ ਕੋਸ਼ਿਸ਼ ਕੀਤੀ, ਮਿਹਨਤ ਕੀਤੀ, ਪਿੰਡ ਦੇ ਬੰਦੇ ਉਹਨਾਂ ਦੇ ਮੈਂ ਲੱਭ ਲਏ। ਜਦੋਂ ਲੱਭ ਗਏ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਬਿਲਕੁਲ, ਸਾਡਾ ਜਿਹੜੇ ਵਾਲਦੈਨ ਦੇ, ਵਾਲਦ ਸਾਹਿਬ ਦੇ ਸਭ ਤੋਂ ਛੋਟੇ ਭਾਈ ਸੀ, ਉਹ ਵੀ ਰਹਿ ਗਏ ਸੀ, ਉਹ 4-5 ਸਾਲ ਦੇ ਸੀਗੇ। ਉਹਨਾਂ ਦੀ ਫਿਰ ਮੈਂ ਗੱਲ ਕਰਾਈ। ਅੱਜ ਮਜ਼ੀਦ ਉਹਨਾਂ ਬਾਰੇ ਜਾਣਦੇ ਹਾਂ, ਪੁੱਛਦੇ ਹਾਂ, ਦੱਸਦੇ ਹਾਂ। ਇਹ ਵੀਡੀਓ ਉਹਨਾਂ ਤੱਕ ਪਹੁੰਚੇਗੀ, ਮਜ਼ੀਦ ਤਹਿਕੀਕ ਹੋਏਗੀ। ਮਿਲਾਉਣ ਵਾਲੀ ਅੱਲਾ ਦੀ ਜ਼ਾਤ ਪਾਕ ਆ, ਬਾਕੀ ਕੋਸ਼ਿਸ਼ ਹੁੰਦੀ ਆ ਬੰਦੇ ਦੀ। ਆਸਤਾ ਆਸਤਾ ਦੇਖਦੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਜਨਾਬ? ਠੀਕ ਠਾਕ ਹੋ? ਹਾਂ ਜੀ, ਸ਼ੁਕਰ ਅਲਹਮਦੁਲਿਲਾ। ਕੀ ਨਾਂ ਤੁਹਾਡਾ? ਮੇਰਾ ਨਾਮ ਮੁਹੰਮਦ ਸਫਦਰ। ਮੁਹੰਮਦ ਸਫਦਰ ਤੁਹਾਡਾ ਨਾਂ ਜੀ? ਅੱਛਾ, ਉਹ ਵੀਡੀਓ ਅਸੀਂ ਤੁਹਾਨੂੰ ਦਿਖਾਈ ਆ। ਹਾਂਜੀ, ਪਿੰਡ ਤੁਹਾਡੇ ਬਜ਼ੁਰਗਾਂ ਨੇ, ਤੁਹਾਡੀ ਪੈਦਾਇਸ਼ ਤਾਂ ਪਾਕਿਸਤਾਨ ਦੀ ਹੈ। ਹਾਂਜੀ, ਸਾਡੀ ਪਦਾਇਸ਼ ਤੁਹਾਡੇ ਬਜ਼ੁਰਗਾਂ ਨੇ ਕਿਹੜਾ ਪਿੰਡ ਦੱਸਿਆ ਤੁਹਾਡਾ? ਕੰਗਰਾਲੀ ਕੰਗਰਾਲੀ ਰਾਜਪੂਤਾਂ। ਰਾਜਪੂਤਾਂ, ਤੇ ਜ਼ਿਲ੍ਹਾ ਸੀਗਾ? ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਸੀਗਾ। ਉਹ ਅਸੀਂ ਇਹਨਾਂ ਨੂੰ ਵੀਡੀਓ ਦਿਖਾਈ ਆ। ਇਹਨਾਂ ਨੇ ਰਾਬਤਾ ਵੀ ਕਰਾਇਆ। ਹੁਣ ਰਾਬਤੇ ਤੋਂ ਬਾਅਦ ਇਹਨਾਂ ਦਾ ਮਿਲਾਪ ਕਰਾਉਣਾ, ਕੀ ਖਿਆਲ ਆ? ਅਗਰ ਮਿਲਾਪ ਕਰਾਇਆ ਜਾਵੇ, ਕਿਹਦਾ ਮਹਿਸੂਸ ਕਰੋਗੇ ਤੁਸੀਂ ਅਗਰ ਤੁਹਾਡਾ ਵਿਛੜਿਆ ਜੀ, ਵਿਛੜਿਆ ਚਾਚਾ ਮਿਲ ਜਾਵੇ? ਹੋਰ ਅਸੀਂ ਰੱਬ ਤੇ ਲੈਣਾ ਕੀ ਆ। ਬਾਬਾ ਲੋਕ ਅਸ ਤਾਂ ਕਹਿੰਦੇ ਸਾਨੂੰ ਮਿਲੇ, ਕਿਹੜੀ ਘੜੀ ਆ, ਮਿਲ ਜਵੇ, ਮਿਲ ਜਾਵੇ। ਮਿਲ ਜਵੇ। ਤੁਸੀਂ ਵੀ ਮਿਲਣਾ ਚਾਹੁੰਦੇ ਆ? ਹਾਂ, ਅਸੀਂ ਮਿਲਣਾ ਚਾਹੁੰਦੇ। ਤੁਸੀਂ ਉਹਦੀ ਵੀਡੀਓ ਦੇਖੀ ਆ? ਉਹ ਵੀ ਤਾਂਘ ਬਹੁਤ ਰੱਖਦਾ। ਹਾਂ, ਵੀ ਤਾਂ ਰੱਖਦਾ। ਠੀਕ ਆ ਜੀ। ਜ਼ਾਹਰ ਆ ਆਪਣੇ ਖੂਨ ਦੀ ਇੱਕ ਖਿੱਚ ਹੁੰਦੀ ਆ, ਆਪਣੇ ਕਸ਼ਿਸ਼ ਹੋ ਜਾਂਦੀ। ਕਸ਼ਿਸ਼ ਹੋ ਜਾਂਦੀ ਆ। ਠੀਕ ਹੋ ਗਿਆ। ਜੇ ਤੁਹਾਨੂੰ ਮਿਲ ਜਵੇ ਔਰ ਇਜਾਜ਼ਤ ਮਿਲ ਜਵੇ, ਫਿਰ ਇੱਥੇ ਆ ਜਾਵੇ, ਤੁਸੀਂ ਮਤਲਬ ਰੱਖ ਲਓਗੇ ਇੱਥੇ? ਹਾਂ, ਰੱਖਾਂਗੇ ਇਨਸ਼ਾਅੱਲਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਣੇ ਵਾਲਦ ਸਾਹਿਬ ਦੀ ਬੰਦਾ, ਉਹੀ ਸੇਵਾ ਕਰਾਂਗੇ, ਉਹੀ ਸੇਵਾ ਕਰਾਂਗੇ। ਉਹੀ ਕਰਾਂਗੇ। ਠੀਕ ਹੋ ਗਿਆ ਜੀ। ਲਓ ਜੀ, ਬਜ਼ੁਰਗ ਕਹਿ ਰਹੇ ਆ, ਬਜ਼ੁਰਗ ਤਾਂ ਨਹੀਂ, ਉਹਨਾਂ ਦੇ ਤਾਂ ਖੈਰ ਭਤੀਜੇ ਆ। ਚਲੋ ਕਰ, ਦਾੜੀ ਚਿੱਟੀ ਹੋ ਗਈ। ਹੁਣ ਇਹਨਾਂ ਦੀ ਵੀ ਉਮਰ, ਕਿੰਨੀ ਉਮਰ ਹੋ ਗਈ? ਮੇਰੀ ਉਮਰ ਤਕਰੀਬਨ 65-66 ਸਾਲ ਹੈ। 65-66 ਸਾਲ ਹੋ ਗਈ ਜੀ। 10 ਸਾਲ ਬਾਅਦ ਪਾਕਿਸਤਾਨ ਤੋਂ ਪੈਦਾਇਸ਼ ਹੈ ਇਹਨਾਂ ਦੀ। 76 ਸਾਲ ਦਾ ਪਾਕਿਸਤਾਨ, ਹਾਂਜੀ, 65-66 ਸਾਲ ਦੇ ਇਹ ਆ।
ਅੱਛਾ ਸਾਡਾ ਵਾਲਦ 14 ਸਾਲ ਦਾ ਸੀ ਜਦੋਂ ਇੱਧਰ ਆਇਆ। ਅੱਛਾ ਅੱਛਾ 14 ਸਾਲ ਦਾ। ਕਿੰਨੇ ਭੈਣ ਭਾਈ ਸੀਗੇ ਉਹ? ਇਹ 8 ਭੈਣ ਭਾਈ ਸੀ, 4 ਭੈਣਾਂ ਸੀ, 4 ਭਾਈ ਚਾਰ ਸੀ। ਭਾਈ ਸੀ। ਚਾਰ। ਇੱਥੇ ਪਾਕਿਸਤਾਨ ਚ ਕਿੰਨੇ ਉੱਪੜੇ ਆ? ਪਾਕਿਸਤਾਨ 2 ਭੈਣ ਭਾਈ ਉੱਪੜੇ ਆ, ਅੱਲਾ ਅੱਲਾ ਅੱਲਾ। ਯਾਨੀ 8 ਚੋਂ 2 ਉੱਪੜਿਆ, 6 ਉੱਥੇ ਰਹਿ ਗਏ। 6 ਉੱਥੇ। ਅੱਛਾ, ਜੋ ਪਾਕਿਸਤਾਨ ਬਣਿਆ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਹੋਊ, ਤੁਹਾਡੇ ਦਾਦਾ ਦਾਦੀ ਜੀਂਦੇ ਸੀ ਜਾਂ ਉਹ? ਦਾਦਾ ਸਾਡਾ ਕੋਠੇ ਤੇ ਚੜ ਕੇ ਸ਼ਹੀਦ ਹੋ ਗਿਆ ਸੀ, ਉਹਦੇ ਉੱਤੇ ਫੈਰ ਲੱਗਿਆ। ਜੀਂਦਾ ਸੀਗਾ, ਉਹਦੇ ਫੈਰ ਲੱਗਿਆ ਉਹਦੇ ਉੱਤੇ, ਫੈਰ ਲੱਗਿਆ ਦਾਦੇ ਦੇ। ਹਾਂ, ਉਹ ਸ਼ਹੀਦ ਹੋ ਗਿਆ ਉਹ ਉੱਤੇ। ਸ਼ਹੀਦ ਹੋ ਗਿਆ। ਦਾਦੀ ਸਾਡੀ ਹਲੇ ਹੈਗੀ ਆ। ਬਜ਼ੁਰਗਾਂ ਨੇ ਦੱਸਿਆ ਵੀ ਮਤਲਬ ਤੁਹਾਡੇ ਪਿੰਡ ਕਤਲੋਗਾਰਤ ਸੁਣਿਆ ਬਹੁਤ ਹੋਈ। ਬਹੁਤ ਜ਼ਿਆਦਾ, ਹੱਦ ਤੋਂ ਜ਼ਿਆਦਾ ਕਤਲੋਗਾਰਤ ਸਾਡੇ ਪਿੰਡ ਚ ਹੋਈ। ਇਹ 5 ਪਿੰਡ ਇਕੱਠੇ ਹੋਏ ਸੀ। ਕਿਹੜੇ ਕਿਹੜੇ ਪਿੰਡ ਸੀ ਆਲੇ ਦੁਆਲੇ? ਕੰਮਾ, ਘਰਾਲਾ, ਹਾਂ ਕੰਗਰਾਲੀ, ਗਾਜੀਪੁਰ, ਨਵਾਂ ਹਾਂ। ਪਿੰਡ, ਹਾਂ। ਖੁਰਦ। ਇਹ 5 ਪਿੰਡ ਰਜਪੂਤਾਂ ਦੇ ਸੀ, ਇੱਕੋ ਹੀ ਨਸਲ ਦੇ, ਇੱਕੋ ਹੀ ਗੋਤ ਦੇ ਆ। ਇੱਕੋ ਹੀ ਗੋਦ ਦੇ, ਠੀਕ ਹੋ ਇਹ ਗਿਆ। ਸਾਰੇ ਉੱਥੇ ਹੀ ਇਕੱਠੇ ਹੋਏ। ਅੱਛਾ, ਇੱਕ ਕੰਗਰਾਲੀ, ਜਗ੍ਹਾ ਇਕੱਠੇ ਹੋ ਗਏ ਕੰਗਰਾਲੀ ਦੇ ਵਿੱਚ। ਹਾਂਜੀ, ਉੱਥੇ ਫਿਰ ਹੱਲਾ ਪੈ ਗਿਆ। ਉੱਥੇ ਫੇ ਹੱਲਾ ਪਿਆ। ਇਹਨਾਂ ਕੋਲ ਸੀਗਾ ਅਸਲਾ, ਅੱਛਾ, ਉਹ ਅਸਲੇ ਦੀ ਵਜ੍ਹਾ ਨਾਲ ਫਿਰ ਤੇ ਫੌਜ ਨੇ ਹਮਲਾ ਕੀਤਾ। ਫੌਜ ਨੇ ਕਰਤਾ। ਫੌਜ ਨੇ ਹਮਲਾ ਅਸਲਾ ਉਦੋਂ ਬਹੁਤ ਵੈਸੇ ਘੱਟ ਹੁੰਦਾ ਕੀਤਾ। ਸੀ। ਅਸਲਾ ਤਾਂ ਉਦੋਂ ਹੁੰਦਾ ਹੀ ਨਹੀਂ ਸੀਗਾ, ਫੌਜੀ ਸੀਗਾ। ਇਹਨਾਂ ਕੋਲ ਕਿੱਥੋਂ ਆਇਆ ਅਸਲਾ? ਫੌਜੀ ਸੀਗਾ। ਅੱਛਾ ਅੱਛਾ, ਯਾਨੀ ਤੁਹਾਡੇ ਹਾਂ। ਪਿੰਡ ਦੇ ਵਿੱਚ ਜਿਹੜੇ ਮਤਲਬ ਫੌਜੀ ਸੀਗੇ ਮੁੰਡੇ ਨਾ। ਫੌਜ ਚ ਭਰਤੀ ਸੀਗੇ, ਉਹ ਰਿਟਾਇਰ ਹੋ ਕੇ ਜਿਹੜੇ ਘਰ ਆਏ ਸੀ, ਉਹਨਾਂ ਨੇ ਫਿਰ ਕਾਮਯਾਬੀ ਕੀਤੀ ਸੀ। ਉਹਨਾਂ ਕੋਲ ਅਸਲਾ ਸੀਗਾ, ਉਹਨਾਂ ਦੀ ਵਜ੍ਹਾ ਨਾਲ ਫਿਰ ਫੌਜ ਨੇ ਹਮਲਾ ਕਰਤਾ ਹਾਂਜੀ, ਤੁਹਾਡੇ ਫਿਰ ਫੌਜ ਤੇ ਬਹੁਤ ਘੱਟ ਪਹੁੰਚੇ। ਅੱਛਾ, ਇਹ ਜਿਹੜੇ ਚਾਚਾ ਜੀ ਤੁਹਾਡੇ ਮਿਸਾਲ ਆ, ਛੋਟੇ ਜਿਹੇ ਉਧਰ ਰਹਿ ਗਏ, ਜ਼ਾਹਰ ਉਧਰ ਹੀ ਰਹੇ ਆ ਵਿਚਾਰੇ। ਹਾਂਜੀ, ਮੁੱਤੀ ਰਹੇ। ਉਧਰ ਸੁੱਟਤਾ ਹੀ ਆ, ਮਿਹਰਬਾਨੀ ਉਹਨਾਂ ਦੀ, ਉਹਨਾਂ ਨੇ ਹਾਂ। ਵੀਡੀਓ ਬਣਾ ਕੇ ਪਾਤੀ। ਹਾਂਜੀ, ਤੇ ਸਾਨੂੰ ਦੇਖੋ, ਸਾਡਾ ਚਾਹੇ ਉਹਨਾਂ ਨਾਲ ਰਿਸ਼ਤਾ ਹੈ ਜਾਂ ਨਹੀਂ ਹੈ, ਲੇਕਿਨ ਸਾਨੂੰ ਵੈਸੇ ਬਹੁਤ ਤਾਂਗ ਖੁਸ਼ੀ ਬਹੁਤ ਆ। ਖੁਸ਼ੀ ਹੋਈ ਆ ਔਰ ਬੜੀ ਤਾਂਘ ਆ ਸਾਨੂੰ ਤਾਂਗ ਕਿ ਬਹੁਤ। ਚਾਚਾ ਜੀ ਇੱਧਰ ਆਉਣ ਔਰ ਆਪਣੇ ਪਰਿਵਾਰ ਨੂੰ ਮਿਲਣ। 76 ਸਾਲ ਬਾਅਦ ਇਹਨਾਂ ਦੀ ਮੁਲਾਕਾਤ ਹੋਈ। ਹਾਂ, 76 ਸਾਲ ਹੋ ਗਏ। 76 ਸਾਲ ਬਾਅਦ। ਅੱਛਾ, ਪਹਿਲਾਂ ਤੇ ਜ਼ਾਹਰ ਆ ਹਲੇ ਤਾਂ ਪ੍ਰੋਸੈਸ ਜਾਰੀ ਹੋਏਗਾ, ਹਾਂ, ਕੁਛ ਨਾ ਕੁਛ ਚੱਲੇਗਾ ਕੰਮ। ਹਾਂਜੀ, ਉਹ ਇੱਧਰ ਆਉਣਗੇ, ਮਿਲਣਗੇ। ਹਾਂਜੀ। ਕਿੱਦਾਂ ਪਤਾ ਲੱਗੇਗਾ ਵੀ ਤੁਹਾਡਾ ਚਾਚਾ ਹੋ ਸਕਾ? ਉਹ ਪਤਾ ਲੱਗੇਗਾ ਜੀ, ਡੀਐਨਏ ਟੈਸਟ ਤੋਂ ਪਤਾ ਲੱਗਣਾ, ਜਦ ਉਦਾਂ ਹਵਾਲਾ ਕੋਈ ਨਹੀਂ ਦੇ ਰਿਹਾ। ਹਾਂ, ਡੀਐਨਏ ਟੈਸਟ ਹੋਏਗਾ, ਹਾਂ, ਇੱਧਰ ਆਉਣਗੇ, ਡੀਐਨਏ ਟੈਸਟ ਕਰਾਉਂਗੇ, ਫਿਰ ਪਤਾ ਲੱਗੇਗਾ। ਹਾਂ, ਫਿਰ ਪਤਾ ਲੱਗੇਗਾ। ਠੀਕ ਹੋ ਗਿਆ, ਠੀਕ ਹੋ। ਯਾਨੀ ਤੁਹਾਡੇ ਪਰਿਵਾਰ ਨੂੰ ਵੀ, ਤੁਹਾਡੇ ਖਾਨਦਾਨ ਨੂੰ ਵੀ ਉਹਨਾਂ ਦੀ ਪੂਰੀ ਤਾਂਘ ਆ ਪੂਰੀ ਤਾਂਗ ਆ। ਵੀ ਆਉਣਾ ਚਾਹੀਦਾ। ਵੱਲ ਸਾਹਿਬ ਤੁਹਾਡੇ ਉਹਦਾ ਅੱਲਾਹ ਨੂੰ ਪਿਆਰੇ ਹੋ ਅੱਲਾਹ ਗਏ, ਨੂੰ ਵਾਲਦਾ ਪਿਆਰੇ ਵੀ ਅੱਲਾਹ ਨੂੰ ਪਿਆਰੀ ਹੋ ਵਾਲਦਾ ਗਈ, ਵੀ ਹੋ ਵਾਲਦ ਵੀ ਅੱਲਾਹ ਨੂੰ ਪਿਆਰੇ ਹੋ ਗਏ। ਯਾਨੀ ਤੁਹਾਡੇ ਖਾਨਦਾਨ ਚ ਅਗਰ ਉਹ ਬਜ਼ੁਰਗ ਬਚਿਆ, ਫਿਰ ਚਾਚਾ ਛੋਟੇ ਖਾਨ ਉਹੀ ਬਚਿਆ ਬਸ। ਉਹੀ ਬਚਿਆ ਹੋਇਆ। ਲਓ ਜੀ, ਚਾਚਾ ਜੀ ਤੁਹਾਡੀ ਬੜੀ ਤਾਂਘ ਆ। ਹਾਂਜੀ, ਬਜ਼ੁਰਗਾਂ ਨੂੰ ਵੀ ਆਉਣ, ਸਾਡੇ ਚਾਚਾ ਜੀ ਨੇ ਪਰਿਵਾਰ ਚ ਆਉਣ, ਅਸੀਂ ਉਹਨਾਂ ਨੂੰ ਇਸ ਤਰ੍ਹਾਂ ਹੀ ਰੱਖਾਂਗੇ ਜਿਵੇਂ ਅਸੀਂ ਆਪਣੇ ਵਾਲਦ ਸਾਹਿਬ ਨੂੰ ਰੱਖਿਆ ਸੀ। ਹਾਂ ਜੀ, ਉਹਨਾਂ ਨੂੰ ਵੀ ਵੱਧ ਕੇ ਰੱਖਾਂਗੇ। ਉਹਨਾਂ ਨਾਲ ਵੱਧ ਕੇ ਰੱਖਾਂਗੇ। ਬਹੁਤ ਅੱਛੀ ਗੱਲ ਹੈ ਜੀ, ਕੀ ਬਾਤ ਆ। ਇਸ ਤਰ੍ਹਾਂ ਹੀ ਹੋਣਾ ਚਾਹੀਦਾ ਆ। ਆਪਣਿਆਂ ਦੀਆਂ ਤਾਂਘਾਂ ਹਮੇਸ਼ਾ ਬਰਕਰਾਰ ਰਹਿਣੀਆਂ ਚਾਹੀਦੀਆਂ, ਆਪਣਿਆਂ ਦੀ ਮੁਹੱਬਤ ਬਰਕਰਾਰ ਰਹਿਣੀ ਚਾਹੀਦੀ ਆ। ਆ ਮੀਡੀਆ ਨੇ ਆ ਕੇ ਬਹੁਤ ਕੰਮ ਈਜ਼ੀ ਕਰਤਾ, ਆਸਾਨ ਕਰਤਾ। ਮਿਹਰਬਾਨੀ ਮੀਡੀਆ ਦੀ ਕਿ ਬਹੁਤ ਸਾਰੇ ਖਾਨਦਾਨ ਜਿਹੜੇ ਵਿਛੜੇ ਹੋਏ ਆ ਉਹ ਉਹ ਮਿਲ ਗਏ। ਮਿਲਦੇ ਆ ਹਾਂ, ਮਿਲਦੇ ਆ। ਔਰ ਬੜੇ ਭੈਣ ਭਾਈ ਮਿਲੇ ਆ, ਅਸੀਂ ਦੇਖਿਆ। ਹਾਂਜੀ, ਹਾਂਜੀ, ਵਿਛੜੇ ਹੋਏ। ਇਨਸ਼ਾਅੱਲਾ ਸਾਨੂੰ ਉਮੀਦ ਆ ਵੀ ਇਹ ਵੀ ਖਾਨਦਾਨ ਇੱਕ ਦਿਨ ਮਿਲੇਗਾ। ਸਾਡੀ ਕੋਸ਼ਿਸ਼ ਆ, ਹਾਂ। ਚਾਹੇ ਉਹ ਕਰਤਾਰਪੁਰ ਉਹਨਾਂ ਨੂੰ ਬੁਲਾਈਏ, ਚਾਹੇ ਨਨਕਾਣਾ ਸਾਹਿਬ ਬੁਲਾਈਏ, ਇੱਕ ਵਾਰੀ ਇਹਨਾਂ ਦੀ ਮੁਲਾਕਾਤ ਕਰਾ ਕੇ ਉਸ ਤੋਂ ਬਾਅਦ ਵੀਜ਼ਾ ਲਵਾ ਕੇ ਚੰਦ ਦਿਨ ਲਈ ਆਉਣਗੇ, ਫਿਰ ਡੀਐਨਏ ਟੈਸਟ ਹੋਏਗਾ, ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਕਿਸ ਖਾਨਦਾਨ ਨਾਲ ਤਾਲੁਕ ਰੱਖਦੇ ਆ। ਲੇਕਿਨ ਉਹ ਤੁਹਾਡੇ ਨਾਲ ਉਹਨਾਂ ਦੀ ਮੈਂ ਕਾਲ ਕਰਾਈ ਸੀ, ਹਾਂਜੀ। ਤੁਹਾਨੂੰ ਉਹਨਾਂ ਨੇ ਜਿਹੜਾ ਆਪਣਾ ਘਰ ਦੱਸਿਆ, ਕੀ ਖਿਆਲ ਆ ਉਹ ਤੁਹਾਡੇ ਵਾਲਾ ਹੀ ਲੱਗਦਾ ਸੀ? ਘਰ ਦੇਖੋ ਜੀ, ਉਹ ਤਾਂ ਨਿਸ਼ਾਨੀ ਹੈਗੀ ਸੱਚੀ, ਬਾਰ-ਬਾਰ ਸਾਡਾ ਘਰ ਸੀ। ਠੀਕ ਆ। ਦੂਸਰੇ ਨੰਬਰ ਤੇ 2 ਜੋਗਾਂ ਸੀ, ਇੱਕ ਡਾਚੀ ਸੀ, ਉਹ ਵੀ ਬਰਹਕ। ਬੋਲਦਾਂ ਦੀਆਂ 2 ਜੋਗਾਂ, 2 ਜੋਗਾਂ, ਇੱਕ ਡਾਚੀ, ਉਹਨਾਂ ਨੇ ਵੀ ਇਹੀ ਦੱਸਿਆ। ਹਾਂ, ਜਿੱਦਣ ਅਜਾੜਾ ਪਿਆ ਉਦੋਂ 2 ਜੋਗਾਂ ਸੀ ਸਾਡੀਆਂ। ਹਾਂ। ਸਾਡੇ ਵਾਲ ਦੇ ਹੀ ਦੱਸਦੇ ਸੀ। ਇਹੀ ਦਾ, ਠੀਕ ਆ, ਤੇ ਇੱਕ ਡਾਚੀ ਸੀ, ਠੀਕ। ਕਿਉਂਕਿ ਸਾਡਾ ਬਾਬਾ ਵੀ ਜਿਹੜਾ ਜਿੰਨਾ ਜਾਗਦਾ ਸੀ, ਉਹਨੇ ਵੀ ਇਹ ਵਾਲਾ ਦਾਦਾ ਵੀ ਜਿੰਦਾ ਸੀ ਉਦੋਂ, ਦਾਦਾ ਬਿਲਕੁਲ ਵੀ। ਠੀਕ। ਇਹ ਦਾਦੇ ਦਾ ਭਾਈ ਸੀ ਨਾ, ਦਾਦਾ। ਦਾਦੇ ਦਾ ਭਾਈ ਸੀ, ਠੀਕ ਹੋ ਗਿਆ, ਬਿਲਕੁਲ ਠੀਕ ਹੋ ਗਿਆ। ਤੇ ਉਹ ਨਿਸ਼ਾਨੀਆਂ ਉਹਨਾਂ ਨੇ ਪੂਰੀਆਂ ਦੱਸੀਆਂ। ਉਹ ਨਿਸ਼ਾਨੀਆਂ ਉਹਨਾਂ ਨੇ ਸਹੀ ਦੱਸੀਆਂ। ਉਹਨਾਂ ਨਿਸ਼ਾਨੀਆਂ ਤੇ ਤਾਂ ਗੱਲ ਹੈਗੀ ਸਿੱਧੀ। ਹਾਂ, ਜੇ ਉਹਨਾਂ ਨਿਸ਼ਾਨੀਆਂ ਨੂੰ ਕਹਿੰਦੇ ਲਈਏ ਹਾਂ, ਵੀ ਇਹਨਾਂ ਨੇ ਪੁੱਛਿਆ ਵੀ ਚਾਚਾ ਜੀ ਕੰਗਰਾਲੀ ਚ ਘਰ ਕਿੱਧਰ ਸੀ, ਉਹਨਾਂ ਨੇ ਕਿਹਾ ਬਾਰ-ਬਾਰ ਘਰ ਸੀ। ਇਹਨਾਂ ਦੇ ਵਾਲਦ ਸਾਹਿਬ ਨੇ ਵੀ ਇਹਨਾਂ ਨੂੰ ਦੱਸਿਆ ਵੀ ਸਾਡਾ ਘਰ ਬਾਰ-ਬਾਰ ਸੀ। ਬਾਰ-ਬਾਰ ਸੀ। ਫਿਰ ਹੋਰ ਨਿਸ਼ਾਨੀਆਂ ਉਹਨਾਂ ਨੇ ਦੱਸੀਆਂ ਵੀ 2 ਬੋਲਦਾਂ ਦੀਆਂ ਜੋਗਾਂ ਸੀ ਤੇ ਇੱਕ ਊਂਠ ਸੀ ਸਾਡਾ। ਇਹਨਾਂ ਦੇ ਵਾਲਦ ਸਾਹਿਬ ਨੇ ਵੀ ਇਹੀ ਦੱਸਿਆ ਵੀ ਹਾਂ। ਜਦੋਂ ਅਜਾੜੇ ਪਿਆ ਉਸ ਵਕਤ ਸਾਡੇ ਕੋਲ 2 ਬੋਲਦਾਂ ਦੀਆਂ ਜੋਗਾਂ ਸੀ, ਯਾਨੀ 4 ਬੋਲਦ, ਹਾਂਜੀ, ਇੱਕ ਤੇ ਡਾਚੀ ਸੀ। ਇੱਕ ਊਂਠ ਸੀਗਾ ਜਾਂ ਡਾਚੀ ਸੀਗੀ। ਹਾਂਜੀ, ਠੀਕ ਆ ਜੀ, ਉਹਨਾਂ ਨੇ ਵੀ ਇਹੀ ਦੱਸਿਆ। ਇਸ ਹਿਸਾਬ ਨਾਲ ਇੱਥੇ ਤੱਕ ਤਾਂ ਕਹਾਣੀ ਜਿਹੜੀ ਚੱਲੀ ਆ ਨਾ, ਉਹ ਤਾਂ ਪੂਰੀ ਫਿੱਟ ਆ ਵੀ ਹਾਂਜੀ। ਇਹਨਾਂ ਦੇ ਉਹ ਚਾਚਾ ਜੀ ਆ ਸਕੇ। ਅੱਗੇ ਕੀ ਹੁੰਦਾ, ਅੱਗੇ ਮੁਲਾਕਾਤ ਹੋਏਗੀ, ਆਣਗੇ, ਮਿਲਣਗੇ, ਫਿਰ ਡੀਐਨਏ ਟੈਸਟ ਕਰਾਇਆ ਜਾਊਗਾ। ਹਾਂਜੀ। ਉਸ ਤੋਂ ਬਾਅਦ ਫਿਰ ਪਤਾ ਚੱਲੇਗਾ ਇਹ ਸਾਡੇ ਨਾਲ ਮੈਚ ਹੁੰਦਾ ਹੈ ਜਾਂ
ਤਿੰਨ ਚਾਰ ਖਾਨਦਾਨ ਆ ਤੁਹਾਡੇ? 4 ਖਾਨਦਾਨ। ਤਿੰਨ ਚਾਰ ਖਾਨਦਾਨ ਨੇ, ਕਿਸੇ ਖਾਨਦਾਨ ਨਾਲ ਵੀ ਮੈਚ ਹੋ ਜਾਣਾ ਉਹਨਾਂ ਦਾ, ਔਰ ਫਿਰ ਉਹ ਇੱਥੇ ਆਣਗੇ, ਇਹਨਾਂ ਕੋਲ ਰਹਿਣਗੇ। ਇਹ ਤਾਂ ਬੜੀ ਤਾਂਗ ਰੱਖਦੇ ਆ। ਨਾ ਵੀ ਹੋਵੇ ਅਸੀਂ ਤਾਂ ਵੀ ਰੱਖ ਲੈਣੀ। ਅੱਛਾ ਅੱਛਾ, ਹਾਂ ਜੀ। ਹੁਣ ਕਹਾਂ ਜੀ DNA ਟੈਸਟ ਨਾ ਵੀ ਮੈਚ ਹੋਵੇ, ਅਸੀਂ ਆਪਣੇ ਚਾਚੇ ਨੂੰ ਫੇਰ ਵੀ ਰੱਖਾਂਗੇ, ਕਿਉਂਕਿ ਕੰਗਰਾਲੀ ਦਾ ਬਾਪ ਦਾਦਾ ਤਾਂ ਉੱਤੇ ਇੱਕੋ ਹੀ ਆ ਨਾ। ਇੱਕੋ ਹੀ ਯਾਰ। ਆਖਰ ਤਾਂ ਉਹ ਇਹਨਾਂ ਦਾ ਸ਼ਰੀਕਾ ਕਬੀਲਾ ਹੋ ਸਕਦਾ, ਇਹਨਾਂ ਦਾ ਸਕਾ ਚਾਚਾ ਹੋ ਸਕਦਾ, ਕੁਝ ਵੀ ਪੋਸੀਬਲ ਆ, ਉਹ ਦੇਖਿਆ ਜਾਏਗਾ ਇਨਸ਼ਾਅੱਲਾ। ਲਓ ਜੀ, ਇਹ ਮੁਲਾਕਾਤ ਇਨਸ਼ਾਅੱਲਾ ਇਹਨਾਂ ਦੀ ਕਰਾਵਾਂਗੇ। ਕਰਾਉਣ ਤੋਂ ਬਾਅਦ ਫਿਰ ਟੈਸਟ ਹੋਣਗੇ, ਪਤਾ ਲੱਗ ਜਾਏਗਾ। 76 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣਗੇ। ਅੱਲਾ ਖੈਰ ਰੱਖੇ ਇਨਸ਼ਾਅੱਲਾ। ਅੱਲਾ ਪਾਕ ਇਹਨਾਂ ਦੀ ਜ਼ਿੰਦਗੀ ਕਰੇ, ਚਾਚੇ ਛੋਟੇ ਖਾਨ ਦੀ ਜ਼ਿੰਦਗੀ ਕਰੇ। ਇਹ ਜ਼ਰੂਰ ਕੰਮ ਕਰਾਂਗੇ ਮੀਡੀਆ ਦੇ ਰਾਹੀਂ ਇਨਸ਼ਾਅੱਲਾ ਤਾਲਾ। ਲਓ ਜੀ, ਅੱਜ ਦਾ ਇੰਨਾ ਹੀ ਹੈ। ਇਸ ਤੋਂ ਬਾਅਦ ਫਿਰ ਮੁਲਾਕਾਤ ਜਦੋਂ ਹੋਈ ਫਿਰ ਤੁਹਾਨੂੰ ਮਿਲਾਵਾਂਗੇ, ਫਿਰ ਦੱਸਾਂਗੇ ਕਿ ਕਿੱਦਾਂ ਮੁਲਾਕਾਤ ਇਹਨਾਂ ਦੀ ਹੋਈ।